ਯੂਕਰੇਨ ਦੀ ਰਾਜਧਾਨੀ ਕੀਵ ਤੇ ਰਾਤੋਂ ਰਾਤ ਹੋਏ ਰੂਸੀ ਹਮਲਿਆਂ ਦੇ ਵਿੱਚ 6 ਜਣਾਂ ਦੀ ਮੌਤ ਹੋਣ ਬਾਰੇ ਪਤਾ ਲੱਗਿਆ ਤੇ ਕਈ ਜਣੇ ਜ਼ਖਮੀ ਦੱਸੇ ਗਏ ਨੇ। ਸਥਾਨਕ ਅਧਿਕਾਰੀਆਂ ਦੇ ਮੁਤਾਬਕ ਇਹ ਹਮਲਾ ਦੇਰ ਰਾਤ ਨੂੰ ਕਰੀਬ 1:30 ਵਜੇ ਸ਼ੁਰੂ ਹੋਇਆ ਸੀ, ਜਿਸ ਦੇ ਵਿੱਚ ਬੈਲਿਸਟਿਕ ਮਿਜ਼ਾਈਲਾਂ ਤੇ ਡਰੋਨਾਂ ਦੀ ਵਰਤੋਂ ਕੀਤੀ ਗਈ ਸੀ। ਧਮਾਕਿਆਂ ਦੀ ਆਵਾਜ਼ ਦੇ ਨਾਲ ਪੂਰੀ ਰਾਜਧਾਨੀ ਜਿਹੜੀ ਗੂੰਜ ਉੱਠੀ ਸੀ। ਯੂਕਰੇਨੀ ਫੌਜਾਂ ਨੇ ਰੂਸ ਦੇ ਦੱਖਣੀ ਸਤਾਵਰੋਪੋਲ ਇਲਾਕਿਆਂ ਦੇ ਵਿੱਚ 3 ਤੇਲ ਡਿਪੂਆਂ ਅਤੇ ਇੱਕ ਬਾਲਣ ਯੂਨਿਟ ਤੇ ਹਮਲਾ ਕੀਤਾ। ਜ਼ੈਲੈਂਸਕੀ ਨੇ ਐਕਸ ਦੇ ਉੱਤੇ ਇਹਨਾਂ ਹਮਲਿਆਂ ਦੀ ਜਾਣਕਾਰੀ ਦਿੱਤੀ ਅਤੇ ਦਾਅਵਾ ਕੀਤਾ ਕਿ ਇਹਨਾਂ ਹਮਲਿਆਂ ਦੇ ਵਿੱਚ ਖਾਸਾ ਨੁਕਸਾਨ ਕੀਤਾ ਗਿਆ। ਉਹਨਾਂ ਦੱਸਿਆ ਕਿ ਕਾਲੇ ਸਾਗਰ ਦੇ ਵਿੱਚ ਰੂਸ ਦੇ ਗੁਪਤ ਬੇੜੇ ਤੇ 3 ਤੇਲ ਟੈਂਕਰਾਂ ਤੇ ਵੀ ਹਮਲਾ ਕੀਤਾ ਗਿਆ। ਯੂਕਰੇਨੀ ਹਵਾਈ ਸੈਨਾ ਦੇ ਮੁਤਾਬਕ ਰੂਸ ਨੇ ਰਾਤ ਭਰ 41 ਮਿਜ਼ਾਈਲਾਂ ਤੇ 125 ਡਰੋਨ ਦਾਗੇ ਨੇ। ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਨੇ ਦੱਸਿਆ ਕਿ ਜ਼ਿਆਦਾਤਰ ਮਿਜ਼ਾਈਲਾਂ ਦਾ ਨਿਸ਼ਾਨਾ ਕੀਵ ਹੀ ਸੀਗਾ। ਇਹਨਾਂ ਹਮਲਿਆਂ ਦੇ ਕਰਕੇ ਸ਼ਹਿਰ ਦੇ 5 ਜ਼ਿਲ੍ਹਿਆਂ ਦੇ ਵਿੱਚ ਅੱਗ ਲੱਗੀ, ਜਿਸ ਦੇ ਨਾਲ ਰਿਹਾਇਸ਼ੀ ਇਮਾਰਤਾਂ, ਦਫ਼ਤਰ, ਉਦਯੋਗਿਕ ਥਾਵਾਂ ਤੇ ਵਾਹਨ ਪੂਰੀ ਤਰ੍ਹਾਂ ਨੁਕਸਾਨੇ ਗਏ। ਬਚਾਅ ਕਰਮਚਾਰੀਆਂ ਨੇ ਸਵੀਆਤੋਸ਼ਕੀ ਅਤੇ ਸ਼ੇਵਚੈਕਿਊਵਿਸਕੀ ਜ਼ਿਲ੍ਹਿਆਂ ਦੀਆਂ ਇਮਾਰਤਾਂ ਦੇ ਵਿੱਚੋਂ ਕਈ ਲੋਕਾਂ ਨੂੰ ਸੁਰੱਖਿਅਤ ਬਾਹਰ ਵੀ ਕੱਢਿਆ। ਰੂਸੀ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਯੂਕਰੇਨੀ ਫੌਜੀ ਟਿਕਾਣਿਆਂ, ਡਰੋਨ ਨਿਰਮਾਣ ਪਲਾਂਟਾਂ ਤੇ ਮਿਜ਼ਾਈਲ ਉਪਕਰਨ ਬਣਾਉਣ ਵਾਲੀਆਂ ਥਾਵਾਂ ਨੂੰ ਜਿਹੜਾ ਉਹ ਨਿਸ਼ਾਨਾ ਬਣਾਇਆ। ਸੋ ਇਹ ਜਿਹੜੀ ਆ ਲਗਾਤਾਰ ਆਪਾਂ ਦੇਖਿਆ ਕਿ ਪਿਛਲੇ ਕਈ ਤਕਰੀਬਨ ਸਾਲਾਂ ਤੋਂ ਕਹਿ ਸਕਦੇ ਹੁਣ ਤਾਂ ਜੰਗ ਜਿਹੜੀ ਆ ਭਖੀ ਹੋਈ ਆ। ਹਾਲਾਂਕਿ ਕਿਸੇ ਮੋੜ ਤੇ ਹਾਲੇ ਤੱਕ ਫੈਸਲਾਕੁਨ ਸਥਿਤੀ ਉੱਤੇ ਨਹੀਂ ਪਹੁੰਚ ਸਕੀ। ਹਾਲਾਤ ਇਹ ਬਣ ਚੁੱਕੇ ਨੇ ਕਿ ਜਿਹੜੇ ਯੂਕਰੇਨ ਦੇ ਰਾਸ਼ਟਰਪਤੀ ਨੇ ਵਲਾਦੀਮੀਰ ਜ਼ੈਲੈਂਸਕੀ, ਉਹਨਾਂ ਨੇ ਇੱਕ ਵਾਰੀ ਇਹ ਵੀ ਗੱਲ ਸਟੇਟਮੈਂਟ ਦੇ ਦਿੱਤੀ ਸੀ ਵੀ ਮੈਂ ਲੋਕਾਂ ਦਾ ਹੋਰ ਮਰਨਾ ਜਿਹੜਾ ਉਹ ਬਰਦਾਸ਼ਤ ਨਹੀਂ ਕਰ ਸਕਦਾ, ਤੇ ਇਸ ਕਰਕੇ ਜੇ ਵਲਾਦੀਮੀਰ ਪੁਤਨ ਦੇ ਨਾਲ ਮੈਨੂੰ ਗੱਲ ਕਰਨੀ ਪਈ ਤਾਂ ਮੈਂ ਉਹ ਵੀ ਕਰਾਂਗਾ। ਸੋ ਇੱਕ ਵੱਡੀ ਖੁੱਲ੍ਹ ਦਿਲੀ ਵਾਲੀ ਗੱਲ ਸੀਗੀ, ਪਰ ਉਹ ਗੱਲ ਕਿਸੇ ਕਾਰਨ ਕਰਕੇ ਜਿਹੜੀ ਆ ਉਹ ਨੇਪਰੇ ਨਹੀਂ ਚੜ ਸਕੀ। ਸੋ ਇਸ ਕਰਕੇ ਹੁਣ ਦੋਨਾਂ ਧਿਰਾਂ ਵੱਲੋਂ ਇੱਕ ਦੂਜੇ ਦੇ ਹਮਲਿਆਂ ਦੇ ਉੱਤੇ ਜਿਹੜੇ ਆ ਟਿਕਾਣਿਆਂ ਦੇ ਉੱਤੇ ਹਮਲੇ ਲਗਾਤਾਰ ਕੀਤੇ ਜਾ ਰਹੇ ਨੇ। ਪਰ ਇੱਕ ਵਾਰੀ ਜੇ ਆਪਾਂ ਸੋਚ ਕੇ ਦੇਖੀਏ ਕਿ ਜੇਕਰ ਅੱਧੀ ਰਾਤ ਨੂੰ ਆਪਾਂ ਜੇ ਸੁੱਤੇ ਪਏ ਆਪਣੇ ਬੱਚਿਆਂ ਦੇ ਨਾਲ, ਆਪਣੇ ਮਾਪਿਆਂ ਦੇ ਨਾਲ, ਤੇ ਆਪਾਂ ਨੂੰ ਜੇਕਰ ਘਰ-ਬਾਰ ਛੱਡਣਾ ਪਵੇ ਜਾਂ ਆਪਣੇ ਰੱਬ ਨਾ ਕਰੇ ਘਰ ਦੇ ਵਿੱਚੋਂ ਕਿਸੇ ਦੇ ਕੋਈ ਜ਼ਖਮ ਲੱਗ ਜੇ, ਕੋਈ ਚੋਟ ਲੱਗ ਜੇ, ਤਾਂ ਆਪਣੇ ਤੇ ਕੀ ਬੀਤੂਗੀ। ਸੋ ਇਹ ਜੰਗ ਪੀੜਤ ਲੋਕਾਂ ਦੇ ਨਾਲ ਹੋ ਰਹੀ ਆ, ਚਾਹੇ ਉਹ ਜਾਰਡਨ ਦੇ ਲੋਕ ਹੋਣ, ਚਾਹੇ ਉਹ ਫਿਲਿਸਤੀਨ ਦੇ ਲੋਕ ਹੋਣ, ਚਾਹੇ ਉਹ ਯੂਕਰੇਨ ਦੇ ਹੋਣ, ਚਾਹੇ ਰੂਸ ਦੇ ਹੋਣ, ਚਾਹੇ ਈਰਾਨ ਦੇ ਹੋਣ। ਇਸ ਟਾਈਮ ਦੁਨੀਆ ਦੇ 8 ਤੋਂ 10 ਖਿੱਤੇ ਨੇ ਜਿੱਥੇ ਬੰਬਾਰਮੈਂਟ ਕਰਕੇ ਜਿਹੜਾ ਆਮ ਮਨੁੱਖੀ ਜਿਹੜੀ ਜ਼ਿੰਦਗੀ ਆ ਉਹ ਬਹੁਤ ਔਖੀ ਹੋਈ ਪਈ ਹੈ, ਉਹਦੇ ਉੱਤੇ ਬਹੁਤ ਮਾੜਾ ਅਸਰ ਪੈ ਰਿਹਾ। ਜੀ ਜੀ ਯੂਕਰੇਨ ਦੀ ਰਾਜਧਾਨੀ ਕੀਵ ਤੇ ਰਾਤੋਂ ਰਾਤ ਹੋਏ ਰੂਸੀ ਹਮਲਿਆਂ ਦੇ ਵਿੱਚ 6 ਜਣਾਂ ਦੀ ਮੌਤ ਹੋਣ ਬਾਰੇ ਪਤਾ ਲੱਗਿਆ ਤੇ ਕਈ ਜਣੇ ਜ਼ਖਮੀ ਦੱਸੇ ਗਏ ਨੇ। ਸਥਾਨਕ ਅਧਿਕਾਰੀਆਂ ਦੇ ਮੁਤਾਬਕ ਇਹ ਹਮਲਾ ਦੇਰ ਰਾਤ ਨੂੰ ਕਰੀਬ 1:30 ਵਜੇ ਸ਼ੁਰੂ ਹੋਇਆ ਸੀ, ਜਿਸ ਦੇ ਵਿੱਚ ਬੈਲਿਸਟਿਕ ਮਿਜ਼ਾਈਲਾਂ ਤੇ ਡਰੋਨਾਂ ਦੀ ਵਰਤੋਂ ਕੀਤੀ ਗਈ ਸੀ। ਧਮਾਕਿਆਂ ਦੀ ਆਵਾਜ਼ ਦੇ ਨਾਲ ਪੂਰੀ ਰਾਜਧਾਨੀ ਜਿਹੜੀ ਗੂੰਜ ਉੱਠੀ ਸੀ। ਯੂਕਰੇਨੀ ਫੌਜਾਂ ਨੇ ਰੂਸ ਦੇ ਦੱਖਣੀ ਸਤਾਵਰੋਪੋਲ ਇਲਾਕਿਆਂ ਦੇ ਵਿੱਚ 3 ਤੇਲ ਡਿਪੂਆਂ ਅਤੇ ਇੱਕ ਬਾਲਣ ਯੂਨਿਟ ਤੇ ਹਮਲਾ ਕੀਤਾ। ਜ਼ੈਲੈਂਸਕੀ ਨੇ ਐਕਸ ਦੇ ਉੱਤੇ ਇਹਨਾਂ ਹਮਲਿਆਂ ਦੀ ਜਾਣਕਾਰੀ ਦਿੱਤੀ ਅਤੇ ਦਾਅਵਾ ਕੀਤਾ ਕਿ ਇਹਨਾਂ ਹਮਲਿਆਂ ਦੇ ਵਿੱਚ ਖਾਸਾ ਨੁਕਸਾਨ ਕੀਤਾ ਗਿਆ। ਉਹਨਾਂ ਦੱਸਿਆ ਕਿ ਕਾਲੇ ਸਾਗਰ ਦੇ ਵਿੱਚ ਰੂਸ ਦੇ ਗੁਪਤ ਬੇੜੇ ਤੇ 3 ਤੇਲ ਟੈਂਕਰਾਂ ਤੇ ਵੀ ਹਮਲਾ ਕੀਤਾ ਗਿਆ। ਯੂਕਰੇਨੀ ਹਵਾਈ ਸੈਨਾ ਦੇ ਮੁਤਾਬਕ ਰੂਸ ਨੇ ਰਾਤ ਭਰ 41 ਮਿਜ਼ਾਈਲਾਂ ਤੇ 125 ਡਰੋਨ ਦਾਗੇ ਨੇ। ਰਾਸ਼ਟਰਪਤੀ ਵਲਾਦੀਮੀਰ ਜ਼ੈਲੈਂਸਕੀ ਨੇ ਦੱਸਿਆ ਕਿ ਜ਼ਿਆਦਾਤਰ ਮਿਜ਼ਾਈਲਾਂ ਦਾ ਨਿਸ਼ਾਨਾ ਕੀਵ ਹੀ ਸੀਗਾ। ਇਹਨਾਂ ਹਮਲਿਆਂ ਦੇ ਕਰਕੇ ਸ਼ਹਿਰ ਦੇ 5 ਜ਼ਿਲ੍ਹਿਆਂ ਦੇ ਵਿੱਚ ਅੱਗ ਲੱਗੀ, ਜਿਸ ਦੇ ਨਾਲ ਰਿਹਾਇਸ਼ੀ ਇਮਾਰਤਾਂ, ਦਫ਼ਤਰ, ਉਦਯੋਗਿਕ ਥਾਵਾਂ ਤੇ ਵਾਹਨ ਪੂਰੀ ਤਰ੍ਹਾਂ ਨੁਕਸਾਨੇ ਗਏ। ਬਚਾਅ ਕਰਮਚਾਰੀਆਂ ਨੇ ਸਵੀਆਤੋਸ਼ਕੀ ਅਤੇ ਸ਼ੇਵਚੈਕਿਊਵਿਸਕੀ ਜ਼ਿਲ੍ਹਿਆਂ ਦੀਆਂ ਇਮਾਰਤਾਂ ਦੇ ਵਿੱਚੋਂ ਕਈ ਲੋਕਾਂ ਨੂੰ ਸੁਰੱਖਿਅਤ ਬਾਹਰ ਵੀ ਕੱਢਿਆ। ਰੂਸੀ ਰੱਖਿਆ ਮੰਤਰਾਲੇ ਨੇ ਦਾਅਵਾ ਕੀਤਾ ਕਿ ਉਹਨਾਂ ਨੇ ਯੂਕਰੇਨੀ ਫੌਜੀ ਟਿਕਾਣਿਆਂ, ਡਰੋਨ ਨਿਰਮਾਣ ਪਲਾਂਟਾਂ ਤੇ ਮਿਜ਼ਾਈਲ ਉਪਕਰਨ ਬਣਾਉਣ ਵਾਲੀਆਂ ਥਾਵਾਂ ਨੂੰ ਜਿਹੜਾ ਉਹ ਨਿਸ਼ਾਨਾ ਬਣਾਇਆ। ਸੋ ਇਹ ਜਿਹੜੀ ਆ ਲਗਾਤਾਰ ਆਪਾਂ ਦੇਖਿਆ ਕਿ ਪਿਛਲੇ ਕਈ ਤਕਰੀਬਨ ਸਾਲਾਂ ਤੋਂ ਕਹਿ ਸਕਦੇ ਹੁਣ ਤਾਂ ਜੰਗ ਜਿਹੜੀ ਆ ਭਖੀ ਹੋਈ ਆ। ਹਾਲਾਂਕਿ ਕਿਸੇ ਮੋੜ ਤੇ ਹਾਲੇ ਤੱਕ ਫੈਸਲਾਕੁਨ ਸਥਿਤੀ ਉੱਤੇ ਨਹੀਂ ਪਹੁੰਚ ਸਕੀ। ਹਾਲਾਤ ਇਹ ਬਣ ਚੁੱਕੇ ਨੇ ਕਿ ਜਿਹੜੇ ਯੂਕਰੇਨ ਦੇ ਰਾਸ਼ਟਰਪਤੀ ਨੇ ਵਲਾਦੀਮੀਰ ਜ਼ੈਲੈਂਸਕੀ, ਉਹਨਾਂ ਨੇ ਇੱਕ ਵਾਰੀ ਇਹ ਵੀ ਗੱਲ ਸਟੇਟਮੈਂਟ ਦੇ ਦਿੱਤੀ ਸੀ ਵੀ ਮੈਂ ਲੋਕਾਂ ਦਾ ਹੋਰ ਮਰਨਾ ਜਿਹੜਾ ਉਹ ਬਰਦਾਸ਼ਤ ਨਹੀਂ ਕਰ ਸਕਦਾ, ਤੇ ਇਸ ਕਰਕੇ ਜੇ ਵਲਾਦੀਮੀਰ ਪੁਤਨ ਦੇ ਨਾਲ ਮੈਨੂੰ ਗੱਲ ਕਰਨੀ ਪਈ ਤਾਂ ਮੈਂ ਉਹ ਵੀ ਕਰਾਂਗਾ। ਸੋ ਇੱਕ ਵੱਡੀ ਖੁੱਲ੍ਹ ਦਿਲੀ ਵਾਲੀ ਗੱਲ ਸੀਗੀ, ਪਰ ਉਹ ਗੱਲ ਕਿਸੇ ਕਾਰਨ ਕਰਕੇ ਜਿਹੜੀ ਆ ਉਹ ਨੇਪਰੇ ਨਹੀਂ ਚੜ ਸਕੀ। ਸੋ ਇਸ ਕਰਕੇ ਹੁਣ ਦੋਨਾਂ ਧਿਰਾਂ ਵੱਲੋਂ ਇੱਕ ਦੂਜੇ ਦੇ ਹਮਲਿਆਂ ਦੇ ਉੱਤੇ ਜਿਹੜੇ ਆ ਟਿਕਾਣਿਆਂ ਦੇ ਉੱਤੇ ਹਮਲੇ ਲਗਾਤਾਰ ਕੀਤੇ ਜਾ ਰਹੇ ਨੇ। ਪਰ ਇੱਕ ਵਾਰੀ ਜੇ ਆਪਾਂ ਸੋਚ ਕੇ ਦੇਖੀਏ ਕਿ ਜੇਕਰ ਅੱਧੀ ਰਾਤ ਨੂੰ ਆਪਾਂ ਜੇ ਸੁੱਤੇ ਪਏ ਆਪਣੇ ਬੱਚਿਆਂ ਦੇ ਨਾਲ, ਆਪਣੇ ਮਾਪਿਆਂ ਦੇ ਨਾਲ, ਤੇ ਆਪਾਂ ਨੂੰ ਜੇਕਰ ਘਰ-ਬਾਰ ਛੱਡਣਾ ਪਵੇ ਜਾਂ ਆਪਣੇ ਰੱਬ ਨਾ ਕਰੇ ਘਰ ਦੇ ਵਿੱਚੋਂ ਕਿਸੇ ਦੇ ਕੋਈ ਜ਼ਖਮ ਲੱਗ ਜੇ, ਕੋਈ ਚੋਟ ਲੱਗ ਜੇ, ਤਾਂ ਆਪਣੇ ਤੇ ਕੀ ਬੀਤੂਗੀ। ਸੋ ਇਹ ਜੰਗ ਪੀੜਤ ਲੋਕਾਂ ਦੇ ਨਾਲ ਹੋ ਰਹੀ ਆ, ਚਾਹੇ ਉਹ ਜਾਰਡਨ ਦੇ ਲੋਕ ਹੋਣ, ਚਾਹੇ ਉਹ ਫਿਲਿਸਤੀਨ ਦੇ ਲੋਕ ਹੋਣ, ਚਾਹੇ ਉਹ ਯੂਕਰੇਨ ਦੇ ਹੋਣ, ਚਾਹੇ ਰੂਸ ਦੇ ਹੋਣ, ਚਾਹੇ ਈਰਾਨ ਦੇ ਹੋਣ। ਇਸ ਟਾਈਮ ਦੁਨੀਆ ਦੇ 8 ਤੋਂ 10 ਖਿੱਤੇ ਨੇ ਜਿੱਥੇ ਬੰਬਾਰਮੈਂਟ ਕਰਕੇ ਜਿਹੜਾ ਆਮ ਮਨੁੱਖੀ ਜਿਹੜੀ ਜ਼ਿੰਦਗੀ ਆ ਉਹ ਬਹੁਤ ਔਖੀ ਹੋਈ ਪਈ ਹੈ, ਉਹਦੇ ਉੱਤੇ ਬਹੁਤ ਮਾੜਾ ਅਸਰ ਪੈ ਰਿਹਾ। ਜੀ ਜੀ